ਬੰਦ ਕਰੋ ਪੰਜਾਬੀਆਂ ਦੇ ਕਤਲੇਆਮ ਬੰਦ ਕਰੋ। ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਖਿਲਾਫ ਲਾਹੌਰ ਤੇ ਇਸਲਾਮਾਬਾਦ ਵਿੱਚ ਇਹਤਜਾਜ ਕੀਤਾ ਗਿਆ। ਪੰਜਾਬੀਆਂ ਦੇ ਕਤਲੇਆਮ ਬੰਦ ਕਰੋ ਪੰਜਾਬੀਆਂ ਦੇ ਕਤਲੇਆਮ ਬੰਦ ਕਰੋ। ਮਾਰਾ ਮਾਰੀ ਜਿਹਦੇ ਵਿੱਚ ਹਯਾਤੀ ਦੇ ਵੱਖੋ-ਵੱਖ ਪੱਖਾਂ ਨਾਲ ਜੁੜਤ ਰੱਖਣ ਵਾਲਿਆਂ ਭਰਵੀਂ ਰਲਤ ਕੀਤੀ ਤੇ ਆਖਿਆ ਕਿ ਪੰਜਾਬ ਨੇ ਹਮੇਸ਼ਾ ਵੱਡਾ ਭਰਾ ਹੋਣ ਦੇ ਨਾਤੇ ਕੁਰਬਾਨੀ ਦਿੱਤੀ, ਆਪਣੇ ਹਿੱਸੇ ਦਾ ਪਾਣੀ ਤੇ ਰਿਜ਼ਕ ਦੂਜੇ ਸੂਬਿਆਂ ਨੂੰ ਦਿੱਤਾ, ਪਰ ਇਹਦੇ ਬਦਲੇ ਪੰਜਾਬੀਆਂ ਨੂੰ ਹਮੇਸ਼ਾ ਮੰਦਾ ਹੀ ਬੋਲਿਆ ਗਿਆ ਤੇ ਇਸ ਮੁਹੱਬਤ ਦੇ ਜਵਾਬ ਵਿੱਚ ਲਾਸ਼ਾਂ ਕਲੀਆਂ ਗਈਆਂ। ਜਿਹੜਾ ਮਾਮਲਾ ਪੰਜਾਬੀਆਂ ਦੇ ਕਤਲੇਆਮ ਦਾ ਸ਼ਰਮਨਾਕ ਮਾਮਲਾ ਹੈ ਔਰ ਇਸ ਵਿੱਚ ਸਾਨੂੰ तमाम ਪੰਜਾਬੀਆਂ ਨੂੰ ਉੱਠ ਖੜੇ ਹੋਣਾ ਚਾਹੀਦਾ ਔਰ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਪੰਜਾਬੀ ਕਿਉਂ ਕਤਲ ਹੋ ਰਹੇ ਨੇ ਔਰ ਪੰਜਾਬੀਆਂ ਦਾ ਸ਼ਨਾਖਤੀ ਕਾਰਡ ਵੇਖ ਕੇ ਕਿਉਂ ਉਹਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਲਿਹਾਜ਼ਾ ਇਸ ਵਿੱਚ तमाम ਤਨਜ਼ੀਮਾਂ ਨੂੰ ਇਤਜਾਜ ਵੀ ਕਰਨਾ ਚਾਹੀਦਾ ਔਰ ਗੌਰਮੈਂਟ ਵੀ ਤੇ ਤਵੱਜੋ ਦੇਣੀ। ਅਸੀਂ ਇਹ ਚਾਹੁੰਦੇ ਹਾਂ ਪਾਕਿਸਤਾਨ ਦੇ ਅੰਦਰ ਸਾਰੀਆਂ ਕੌਮਾਂ ਸਕੂਨ ਨਾਲ ਵਸਣ, ਜਿਵੇਂ ਪੰਜਾਬ ਦੇ ਅੰਦਰ ਸਾਰੀਆਂ ਕੌਮਾਂ ਸਕੂਨ ਦੇ ਨਾਲ ਵਸਦੀਆਂ ਹਨ, ਕਿਸੇ ਦੇ ਨਾਲ ਕੋਈ ਤਾਸਬ ਨਹੀਂ ਵਰਤਿਆ ਜਾਂਦਾ, ਕਿਸੇ ਨਾਲ ਕੋਈ ਨਫ਼ਰਤ ਨਹੀਂ ਕੀਤੀ ਜਾਂਦੀ। ਇਸੇ ਤਰੀਕੇ ਬਲੋਚਿਸਤਾਨ ਹੋਵੇ, ਸਿੰਧ ਹੋਵੇ ਜਾਂ ਕਿ ਖੈਬਰ ਪਖਤੂਨਖਵਾ ਹੋਵੇ, ਉਹਦੇ ਅੰਦਰ ਵੀ ਪਾਕਿਸਤਾਨ ਦਾ ਜਿਹੜਾ ਸ਼ਹਿਰੀ ਵੀ ਜਾਵੇ ਉਹ ਸਕੂਨ ਦੇ ਨਾਲ ਵਸੇ। ਇਹ ਨਾ ਹੋਵੇ ਕਿ ਬਲੋਚਿਸਤਾਨ ਦੇ ਵਿੱਚ ਜਦੋਂ ਕੋਈ ਪੰਜਾਬ ਦਾ ID ਕਾਰਡ ਦੇ ਉੱਥੇ ਬੰਦਾ ਜਾਵੇ ਤੇ ਉਸ ਨੂੰ ਕਤਲ ਕਰ ਦਿੱਤਾ ਜਾਵੇ। ਪੰਜਾਬ ਨੇ ਹਮੇਸ਼ਾ ਦੂਜਿਆਂ ਨੂੰ ਅੰਨ ਪਾਣੀ ਦਿੱਤਾ ਹੈ, ਆਪਣਾ ਰਿਜ਼ਕ ਵੰਡਿਆ ਹੈ, ਆਪਣਾ ਦਸਤਰਖਾਨ ਵਸੀ ਕੀਤਾ ਹੈ, ਲੇਕਿਨ ਪੰਜਾਬ ਨੂੰ ਹਮੇਸ਼ਾ ਮੰਦਾ ਬੋਲਿਆ ਗਿਆ। ਪੰਜਾਬ ਨੇ ਜੋ ਕੁਰਬਾਨੀਆਂ ਦਿੱਤੀਆਂ ਵੱਡਾ ਭਰਾ ਹੋਣ ਦੇ ਨਾਤੇ, ਪਹਿਲੇ ਪਾਕਿਸਤਾਨ ਬਣਾਉਣ ਦੇ ਨਾਂ ਉੱਤੇ ਪੰਜਾਬ ਨੂੰ ਡੰਗਿਆ ਗਿਆ, ਪੰਜਾਬ ਨੂੰ ਟੁੱਕਿਆ ਗਿਆ, ਵੱਢਿਆ ਗਿਆ ਤੇ ਹੁਣ ਪਾਕਿਸਤਾਨ ਬਚਾਉਣ ਦੇ ਨਾਂ ਉੱਤੇ ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਹੈ। ਪੰਜਾਬੀਆਂ ਨੂੰ ਚੁੱਪ ਰਹਿਣ ਦਾ ਆਖਿਆ ਜਾ ਰਿਹਾ ਹੈ ਕਿ ਪੰਜਾਬੀ ਅੱਜ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਚੁੱਕਣ ਦੇ ਬਾਵਜੂਦ ਜਿਹੜਾ ਹੈ ਉਸ ਤਰ੍ਹਾਂ ਇਤਜਾਜ ਨਹੀਂ ਕਰ ਰਿਹਾ। ਕਿਉਂ ਜੇ ਖਿਆਲ ਇਹ ਕੀਤਾ ਜਾਂਦਾ ਹੈ ਕਿ ਪੰਜਾਬ ਜਿਹੜਾ ਹੈ ਉਹਨੇ ਹੀ ਦੂਜਿਆਂ ਨੂੰ ਪਾਲਣਾ ਹੈ, ਕੁਰਬਾਨੀ ਪੰਜਾਬ ਨੇ ਹੀ ਦੇਣੀ ਹੈ, ਲੇਕਿਨ ਹੁਣ ਇਹ ਸਿਲਸਿਲਾ ਇੰਜ ਨਹੀਂ ਚੱਲਣ ਲੱਗਾ। ਹੁਣ ਪੰਜਾਬੀ ਆਵਾਜ਼ ਚੁੱਕੇਗਾ, ਹੁਣ ਪੰਜਾਬੀ ਸਿਰਫ ਲਾਸ਼ਾਂ ਨਹੀਂ ਚੁੱਕੇਗਾ, ਹੁਣ ਪੰਜਾਬੀ ਹਿਸਾਬ ਵੀ ਲਏਗਾ, ਪੰਜਾਬੀ ਗੱਲ ਵੀ ਕਰੇਗਾ। ਜਿਸ ਤਰ੍ਹਾਂ ਬੇਤਕਲਫੀ ਦੇ ਨਾਲ ਪੰਜਾਬ ਨੂੰ ਸ਼ਾਮਲਾਟ ਬਣਾ ਕੇ ਬਲੋਚੀ, ਪਠਾਨ, ਸਿੰਧੀ ਭਰਾ ਆ ਜਾਂਦੇ ਨੇ, ਦੁਕਾਨਾਂ ਕਾਇਮ ਕਰਦੇ ਨੇ, ਕਾਰੋਬਾਰ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਖੁੱਲ੍ਹੀ ਇਜਾਜ਼ਤ ਹੈ, ਉਹ ਕੁਝ ਕਰਨ ਦੀ ਪੰਜਾਬੀਆਂ ਨੂੰ ਬਾਕੀ ਸੂਬਿਆਂ 'ਚ ਇਜਾਜ਼ਤ ਹੋਵੇ। ਅਸੀਂ ਉਹਨਾਂ ਦੇ ਬੱਚੇ ਵੀ ਪੜ੍ਹਾਉਣ ਲਈ ਤਿਆਰ ਹਾਂ, ਮੁਫਤ ਪੜ੍ਹਾਉਂਦੇ ਹਾਂ। ਪੰਜਾਬ ਦਾ ਜਿਹੜਾ ਫਸਟ ਡਿਵੀਜ਼ਨਰ ਹੈ ਉਹ ਯੂਨੀਵਰਸਿਟੀ 'ਚ ਨਹੀਂ ਦਾਖਲਾ ਹੁੰਦਾ, ਕੋਟਾ ਸਿਸਟਮ ਤੇ ਥਰਡ ਡਿਵੀਜ਼ਨਰ ਬਲੋਚੀ ਆ ਕੇ ਦਾਖਲ ਹੋ ਜਾਂਦਾ ਤੇ ਪੰਜਾਬੀ ਉੱਥੇ ਜਾਂਦਾ ਹੈ, ਪੜ੍ਹਨ ਜਾਂਦਾ ਹੈ ਜਾਂ ਮਜ਼ਦੂਰੀ ਕਰਨ ਜਾਂਦਾ ਤੇ ਉੱਥੋਂ ਦੀ ਲਾਸ਼ ਵਾਪਸ ਆਉਂਦੀ ਹੈ। ਇੱਕੋ ਮੁਤਾਲਬਾ ਹੈ ਕਿ ਸਾਨੂੰ ਲਾਸ਼ਾਂ ਦੇ ਤੋਹਫੇ ਨਾ ਘੱਲੇ ਜਾਣ, ਨਹੀਂ ਤੇ ਇੱਥੋਂ ਵੀ ਉਹ ਕੁਝ ਸ਼ੁਰੂ ਹੋ ਗਿਆ ਤੇ ਸਾਰੇ ਅਸੀਂ ਤੰਗ ਹੋਵਾਂਗੇ। ਇਹਤਜਾਜ ਕਰਨ ਵਾਲਿਆਂ ਦਾ ਆਖਣਾ ਸੀ ਕਿ ਪੰਜਾਬ ਨਾਲ ਹਮੇਸ਼ਾ ਜ਼ਿਆਦਤੀ ਕੀਤੀ ਗਈ ਹੈ। ਪੰਜਾਬੀਆਂ ਦੀ ਸਿਆਸੀ ਕਿਆਦਤ ਵੀ ਲੋਕਾਈ ਦਾ ਮੁਕੱਦਮਾ ਨਹੀਂ ਲੜਦੀ, ਪਰ ਹੁਣ ਆਮ ਪੰਜਾਬੀ ਆਪਣੇ ਹੱਕ ਦੀ ਗੱਲ ਆਪ ਕਰੇਗਾ। ਬੱਸਾਂ 'ਚ ਉਤਾਰ ਕੇ ਸ਼ਨਾਖਤੀ ਕਾਰਡ ਵੇਖ ਕੇ ਅਗਰ ਪੰਜਾਬੀਆਂ ਨੂੰ ਮਾਰ ਰਹੇ ਨੇ ਤੇ ਕਿਆ ਉਹਦਾ ਇਹ ਮਕਸਦ ਤੇ ਨਹੀਂ ਕਿ ਜਨਰਲੀ ਪੰਜਾਬ ਵੱਡਾ ਸੂਬਾ ਹੈ ਤੇ ਲੋਕਾਂ ਦੇ ਦਿਲ 'ਚ ਨਫ਼ਰਤ ਪਾਈ ਜਾਏ ਕਿ ਦੇਖੋ ਜੀ ਅਸੀਂ ਪੰਜਾਬ ਪਾਕਿਸਤਾਨ ਦਾ ਸਭ ਤੋਂ ਪੁਰਅਮਨ ਸੂਬਾ ਹੈ। ਪੰਜਾਬ ਵਿੱਚ ਰਹਿਣ ਵਾਲੇ ਅੱਜ ਤੱਕ ਕਿਸੇ ਸਿੰਧੀ, ਬਲੋਚ, ਪਖਤੂਨ ਦੇ ਬਾਰੇ ਕੋਈ ਇੱਕ ਐਸਾ ਵਾਕਿਆ ਨਹੀਂ ਹੋਇਆ ਨਫ਼ਰਤ ਦਾ। ਅਸੀਂ ਸਾਰਿਆਂ ਨੂੰ ਆਪਣੀ ਔਲਾਦ ਸਮਝਦੇ ਹਾਂ, ਸਾਡੇ ਸਾਰੇ ਬੱਚੇ ਨੇ ਤੇ ਰਿਆਸਤ ਦਾ ਕੰਮ ਹੈ ਉਹਨਾਂ ਦਾ ਖਿਆਲ ਕਰੇ। 47 ਤੋਂ ਲੈ ਕੇ ਹੁਣ ਤੱਕ ਅਸੀਂ ਲਾਸ਼ਾਂ ਹੀ ਚੁੱਕਦੇ ਆ ਰਹੇ। ਹੁਣ ਦੂਸਰੀਆਂ ਕੌਮਾਂ ਨੂੰ ਸੋਚਣਾ ਚਾਹੀਦਾ ਕਿ ਭਾਈਚਾਰੇ ਨਾਲ ਚੱਲਣਾ ਹੈ ਜਾਂ ਕਿਉਂਕਿ ਅਗਰ ਪੰਜਾਬ 'ਚ ਰੱਦੇ ਅਮਲ ਸ਼ੁਰੂ ਹੋ ਗਿਆ ਤਾਂ ਫਿਰ ਕਿਸੇ ਕੋ ਵੀ ਨਹੀਂ ਸੰਭਾਲਿਆ ਜਾਣਾ, ਫਿਰ ਨਾ ਸਟੇਟ ਸੰਭਾਲ ਸਕੇਗੀ ਨਾ ਕੁਛ ਹੋਰ। ਤੇ ਦੂਸਰੀਆਂ ਕੌਮਾਂ ਨੂੰ ਪਠਾਨ, ਬਲੋਚ, ਸਿੰਧੀ ਜਿਹੜੇ ਵੀ ਹੈ ਨੇ ਉਹਨਾਂ ਨੂੰ ਖੁਦ ਖਿਆਲ ਕਰਨਾ ਚਾਹੀਦਾ ਹੈ। ਬਲੋਚਿਸਤਾਨ ਦੇ ਸੂਬੇ ਦੇ ਵਿੱਚ ਜਿਹੜੇ ਪਾਕਿਸਤਾਨੀ ਜਿਹੜੇ ਪੰਜਾਬੀ ਮਜ਼ਦੂਰ ਨੇ ਜਾਂ ਪੰਜਾਬੀ ਮਾਹਿਰੀਨ ਤਾਲੀਮ ਨੇ ਜਾਂ ਦੂਜਿਆਂ ਮੁਲਕਾਂ ਦੇ ਵਿੱਚ ਰੋਜ਼ੀ ਕਮਾਉਣ ਲਈ ਜਿਹੜੇ ਬਲੋਚਿਸਤਾਨ 'ਚੋਂ ਗੁਜ਼ਰ ਕੇ ਅਗਾਂਹ ਈਰਾਨ ਨੂੰ ਵੜਨਾ ਚਾਹੁੰਦੇ ਨੇ, ਉਹਨਾਂ ਦੇ ਸ਼ਨਾਖਤੀ ਕਾਰਡ ਚੈੱਕ ਕਰਕੇ ਪੰਜਾਬ ਦੇ ਵਿੱਚ ਪੰਜਾਬ ਦਾ ਡੋਮਿਸਾਈਲ ਰੱਖਣ ਵਾਲਿਆਂ ਨੂੰ ਬੜੀ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਅਸੀਂ ਅੱਜ ਲਾਹੌਰ ਪ੍ਰੈਸ ਕਲੱਬ ਦੇ ਬੂਹੇ ਅੱਗੇ ਪੰਜਾਬ ਦੀਆਂ ਤਨਜ਼ੀਮਾਂ ਇਕੱਠੀਆਂ ਹੋਈਆਂ ਵਾਂ ਕਿ ਪਾਕਿਸਤਾਨ ਦੀ ਹਕੂਮਤ ਨੂੰ ਤੇ ਬਲੋਚਿਸਤਾਨ ਦੀ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇਹ ਬਾਵਰ ਕਰਵਾਈਏ ਕਿ ਇਸ ਜ਼ੁਲਮ ਜ਼ਿਆਦਤੀ ਦੇ ਬਾਬ ਨੂੰ ਛੇਤੀ ਬੰਦ ਕੀਤਾ ਜਾਏ। ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਦੇ ਕੇ ਪੰਜਾਬ ਨੂੰ ਮੰਦਾ ਬੋਲਣ ਦੇ ਇਸ ਰਵੱਈਏ ਦੀ ਨਿੰਦਿਆ ਕਰਨ ਵਾਲਿਆਂ ਆਖਿਆ ਕਿ ਪੰਜਾਬ ਦੇ ਅਹਿਸਾਨਾਂ ਦਾ ਬਦਲਾ ਕਤਲੇਆਮ ਰਾਹੀਂ ਦੇਣ ਵਾਲੇ ਬਲੋਚ ਲੁਕਾਈ ਦੇ ਵੀ ਦੁਸ਼ਮਣ ਨੇ ਤੇ ਪਾਕਿਸਤਾਨ ਦੇ ਵੀ ਦੁਸ਼ਮਣ। ਬਲੋਚਾਂ ਨੂੰ ਚਾਹੀਦਾ ਹੈ ਕਿ ਉਹ ਇਨਸਾਨੀਅਤ ਦੇ ਇਹਨਾਂ ਦੁਸ਼ਮਣਾਂ ਦੇ ਖਿਲਾਫ ਆਵਾਜ਼ ਚੁੱਕਣ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ TV, ਲਾਹੌਰ।